ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਮੈਂਟੂ ਗੁਰਸਰੀਆ ਜੋ ਬਲਤੇਜ ਪੰਨੂ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ 4082722500। ਬਲਦੇਵ ਸਿੰਘ ਧਾਰੀਵਾਲ ਜੀ ਰੀਨੋ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਸ ਤੋਂ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਰਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ, ਬੇਕਰਸਫੀਲਡ ਸਰਬਜੀਤ ਸਿੰਘ ਚੋਕਰ, ਟਰਲਿਕ ਤੋਂ ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੂਬਾ ਸਿਟੀ ਤੋਂ ਸਰਬਜੀਤ ਸਿੰਘ ਜੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਸ ਤੋਂ ਸੋਢੀ ਸਿੰਘ ਜੀ, ਸੈਕਰਾਮੈਂਟੋ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸ਼ੁਕਰੀਆ। ਅੱਜ ਮੈਂਟੂ ਜੀ ਸਭ ਤੋਂ ਪਹਿਲੀ ਗੱਲ ਤੇ ਜਿਹੜੀ ਭਖ ਦੀ ਖਬਰ ਹੈਗੀ ਆ ਇਸ ਵੇਲੇ ਸਾਰੇ ਘੁੰਮ ਰਹੀ ਆ, ਗੁਰਮੀਤ ਪੈਂਕੀ ਜਿਹੜਾ ਕੈਟ ਦੇ ਨਾਂ ਨਾਲ ਵੀ ਜਿਸ ਨੂੰ ਬਹੁਤਾ ਜਾਣਿਆ ਜਾਂਦਾ, ਕਿ ਉਸਨੇ ਜਿਹੜੀ ਇੰਟਰਵਿਊ ਦਿੱਤੀ ਤਾਂ ਉਹਨੇ ਬਹੁਤ ਸਾਰੇ ਖੁਲਾਸੇ ਕੀਤੇ ਉਸ ਦੇ ਵਿੱਚ। ਹਾਂਜੀ, ਖੁਲਾਸੇ ਉਹਨੇ ਕੀਤੇ ਨਹੀਂ, ਉਹਨੇ ਮਜਬੂਰ ਹੋ ਕੇ ਖੁਲਾਸੇ ਉਹਦੇ ਕੋਲੋਂ ਸਮੇਂ ਨੇ ਕਰਵਾਏ ਆ। ਕਿਉਂਕਿ ਗੁਰਮੀਤ ਪਿੰਕੀ ਨੇ ਜੋ ਕੀਤਾ, ਜੋ ਉਹਦੇ ਦੇਖਿਆ, ਜੋ ਹੰਡਾਇਆ, ਉਹ ਇੱਕ ਬੜਾ ਅਰਸਾ ਗੁਜ਼ਰ ਗਿਆ ਪਰ ਉਹਨੇ ਪਹਿਲਾਂ ਇਹ ਜ਼ੁਬਾਨ ਨਹੀਂ ਖੋਲੀ। ਜਦੋਂ ਹੁਣ ਉਹਦੇ ਆਪਦੇ ਤੇ ਇਹ ਚੀਜ਼ਾਂ ਲਾਗੂ ਹੋਈਆਂ, ਜਿੱਦਾਂ ਜਿੱਦਾਂ ਉਹਨੇ ਆਪਣੇ ਆਪ ਨੂੰ ਫਸਿਆ ਦੇਖਿਆ, ਉਦਾਂ ਉਹਨੇ ਹੁਣ ਪੱਤੇ ਖੇਡਣੇ ਸ਼ੁਰੂ ਕਰ ਦਿੱਤੇ। ਪਹਿਲੀ ਗੱਲ ਤਾਂ ਇਹ ਹੈ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਜ਼ਮੀਰ ਜਾਗ ਪਈ, ਉਹ ਸੱਚ ਦੇ ਰਾਹ ਤੇ ਤੁਰ ਪਿਆ, ਐਸਾ ਕੁਛ ਨਹੀਂ ਹੈ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਅਵਤਾਰ ਸਿੰਘ ਗੋਲਾ ਨੌਜਵਾਨ ਸੀਗਾ, ਲੁਧਿਆਣੇ 2001 ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ ਸੀਗਾ। ਉਹਦੇ ਮੁਤਲਕ ਉਸ ਕੇਸ ਦੇ ਵਿੱਚ ਇਹਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ। ਉਹਦੇ ਵਿੱਚ ਉਮਰ ਕੈਦ ਹੋਈ ਯਮੁਨਾ ਨਗਰ ਦੀ ਅਦਾਲਤ ਦੇ ਵਿੱਚੋਂ। ਉਸ ਤੋਂ ਬਾਅਦ ਇਹਦੀ ਅਗੇਤੀ ਰਿਹਾਈ ਹੋਈ, ਉਹ ਵੀ ਚਰਚਾ ਦੇ ਵਿੱਚ ਰਹੀ ਕਿ ਕਿਸ ਤਰ੍ਹਾਂ ਕੀਤੀ ਗਈ। ਸਿਰਫ ਮਹਿਜ਼ 7 ਸਾਲ ਸਜ਼ਾ ਕੱਟੀ, ਇਹਨੇ ਬਾਹਰ ਆ ਗਿਆ। ਉਸ ਤੋਂ ਬਾਅਦ ਇਸ ਦੀ ਬਹਾਲੀ ਹੋਈ ਤਾਂ ਜਦੋਂ ਬਹਾਲੀ ਦਾ ਰੌਲਾ ਪਿਆ ਤੇ ਨਾਲ ਦੀ ਨਾਲ 3 ਦਿਨਾਂ ਬਾਅਦ ਸਰਕਾਰ ਨੇ ਉਸ ਬਹਾਲੀ ਨੂੰ ਜਿਹੜਾ ਫਿਰ ਬਰਤਰਫ ਕਰ ਦਿੱਤਾ। ਉਸ ਤੋਂ ਬਾਅਦ ਇਹਨੇ ਕਾਫੀ ਹੱਥ ਪੈਰ ਮਾਰੇ ਉਸ ਟਾਈਮ ਤੋਂ ਲੈ ਕੇ, ਬੜੇ ਚੱਕਰ ਕੱਟੇ। ਹੁਣ ਇਹ ਆਪ ਹੀ ਦੱਸ ਰਿਹਾ ਕਿ ਉਹ ਜਿਹੜੀ ਬਹਾਲੀ ਉਹਦੇ ਲਈ ਵੀ ਇਹਨੇ 50 ਲੱਖ ਰੁਪਈਆ ਦਿੱਤਾ। ਤੇ ਜਿਸ ਬੰਦੇ ਦਾ ਨਾਂ ਲੈ ਰਿਹਾ ਅਮਨ ਕੰਬੋਜ ਦਾ, ਉਹ ਵਾਕਿਆ ਸੱਚ ਹੈ। ਉਹ ਇੱਕ ਹਕੀਕਤ ਹੈ ਕਿ ਸਾਡੇ ਇਲਾਕੇ ਦਾ ਹੀ ਹੈ ਉਹ ਅਮਨ ਕੰਬੋਜ। ਉਹਦੇ ਤੇ ਕੇਸ ਵੀ ਦਰਜ ਹੋਏ ਸੀ ਇਸੇ ਸਾਲ ਦੇ ਵਿੱਚ 7-8, ਕਿਉਂਕਿ ਉਹਦਾ ਬਹੁਤ ਵੱਡਾ ਪੁਲਿਸ ਦੇ ਅਧਿਕਾਰੀਆਂ ਨਾਲ ਬਹੁਤ ਵੱਡਾ ਇੱਕ ਰੈਕਟ ਬਣਿਆ ਹੋਇਆ, ਜਿਸ ਤਰ੍ਹਾਂ ਕਹਿ ਲਈਏ ਸੰਬੰਧਾਂ ਦਾ। ਉਹ ਇਹੋ ਜਿਹੇ ਕੰਮ ਕਰਵਾਉਂਦਾ। ਉਹਦੇ 'ਚ ਸੱਚਾਈ ਲੱਗਦੀ ਹੈ ਕਿ ਉਹ 50 ਲੱਖ ਰੁਪਏ ਜਿਹੜਾ ਦਿੱਤਾ ਇਹਨੇ, ਉਹ ਬਦਲੀ ਲਈ ਹੋ ਸਕਦਾ ਕਿ ਲਿਆ ਹੋਵੇ, ਪਰ ਜਿਹੜੇ ਅਧਿਕਾਰੀ ਦਾ ਨਾਂ ਆ ਰਿਹਾ ਉਹ ਬਹੁਤ ਵੱਡਾ ਹੈ ਕਿ ਉਹਦਾ ਡਰਾਈਵਰ, ਉਹ ਜਿਹੜਾ ਉਹਦੇ ਰਿਹਾਇਸ਼ ਤੇ ਇੱਕ ਸਿਕਿਉਰਿਟੀ ਇੰਚਾਰਜ ਸੀ, ਉਹ ਇਹਦੇ ਕੋਲੋਂ 50 ਲੱਖ ਵਾਲਾ ਬੈਗ ਲੈ ਕੇ ਗਿਆ। ਯਾਨੀ ਇਹਦਾ ਮਤਲਬ ਹੈ ਕਿ ਉਹ ਬਹੁਤ ਬਾਦਲਿਆਂ ਦੇ ਬਹੁਤ ਨਜ਼ਦੀਕੀ ਉੱਚ ਅਧਿਕਾਰੀ, ਜਿਹਦੇ ਘਰ ਉਹ ਐਜ਼ ਏ ਸਿਕਿਉਰਿਟੀ ਗਾਰਡ ਕੰਮ ਕਰਦਾ ਸੀ। ਤਾਂ ਇਹਦਾ ਮਤਲਬ ਕਿ ਉਹ ਅਧਿਕਾਰੀ, ਵੱਡਾ ਅਧਿਕਾਰੀ ਜਿਹੜਾ ਬਦਨਾਮ ਵੀ ਬਹੁਤ ਆ ਅਤਿਆਚਾਰਾਂ ਲਈ, ਕਿ ਉਹ ਵੀ ਇਸ ਮਾਮਲੇ 'ਚ ਕਿਤੇ ਨਾ ਕਿਤੇ ਲਿਪਤ ਹੈ। ਔਰ ਦੂਸਰੇ ਜਿਹੜੇ ਖੁਲਾਸੇ, ਖਾਸ ਤੌਰ ਤੇ ਵੱਡੇ ਖੁਲਾਸੇ ਇਹਨੇ ਇਹ ਕੀਤੇ ਆ ਕਿ ਜਿਹੜੇ ਸੀਗੀ ਸ਼੍ਰੀਮਤੀ ਰਜਿੰਦਰ ਕੌਰ ਬੁਲਾਰਾ ਜੀ, ਉਹਨਾਂ ਦੇ ਪਤੀ ਜਿਨ੍ਹਾਂ ਦੀ ਮੌਤ ਹੋਈ ਸੀਗੀ, ਪ੍ਰੋਫੈਸਰ ਰਜਿੰਦਰ ਸਿੰਘ ਜੀ, ਉਹਨਾਂ ਦੀ ਮੌਤ ਦਾ ਵੀ ਇਹਨੇ ਸੱਚ ਚੁੱਕਿਆ ਕਿ ਕਹਿੰਦਾ ਕਿ ਉਹਨਾਂ ਨੂੰ ਕਤਲ ਕੀਤਾ ਗਿਆ ਸੀ ਲੁਧਿਆਣੇ। ਉਸ ਤੋਂ ਇਲਾਵਾ 3 ਜਣੇ ਜਿਹੜੇ ਪ੍ਰਭਜੀਤ ਸਿੰਘ ਮਿੰਟੂ, ਜਸਪਾਲ ਸਿੰਘ ਦਾਊ ਮਾਜਰਾ ਤੇ ਇੱਕ ਹੋਰ ਸੀਗਾ ਕੋਈ ਇਹਨਾਂ ਦੇ ਨਾਲ, 3 ਜਣੇ ਇਹਨਾਂ ਦਾ ਦੱਸਿਆ ਕਿ ਇਹਨਾਂ ਨੂੰ ਕਤਲ ਕੀਤਾ ਗਿਆ ਸੀਗਾ। ਉਸ ਤੋਂ ਇਲਾਵਾ ਇੱਕ 10ਵੀਂ ਦਾ ਵਿਦਿਆਰਥੀ, ਇੱਕ ਬੜੀ ਮਤਲਬ ਕਿ ਦਿਲ ਕੰਬਾਊ ਕਹਾਣੀ ਦੱਸੀ ਹੈ ਕਿ YPS ਸਕੂਲ ਦੇ ਵਿੱਚੋਂ ਚੰਡੀਗੜ੍ਹ ਚੋਂ ਚੁੱਕਿਆ ਗਿਆ 10ਵੀਂ ਕਲਾਸ ਦਾ ਵਿਦਿਆਰਥੀ, ਉਹਨੂੰ ਵੀ ਮਾਰ ਦਿੱਤਾ ਗਿਆ। DGP ਸੈਣੀ ਤੇ ਸਪਸ਼ਟ ਤੌਰ ਤੇ ਇਹਨੇ ਕਿਹਾ ਕਿ DGP ਸੈਣੀ ਨੇ ਉਹਨਾਂ 3 ਨੂੰ ਮਾਰਿਆ ਸੀਗਾ। ਔਰ CA ਸਟਾਫ ਦੇ ਵਿੱਚ ਜੋ ਹੋਇਆ ਮੈਂ ਸਾਰਾ ਕੁਛ ਦੇਖਿਆ। ਉਹ ਹੁਣ ਨਾਲ ਇਹ ਵੀ ਇਹ ਗੱਲ ਕਹਿੰਦਾ ਕਿ ਜੇ ਮੈਂ 50 ਕਤਲ ਮੰਨਦਾ ਕਿ 50 ਕਤਲ ਮੇਰੀਆਂ ਅੱਖਾਂ ਸਾਹਮਣੇ ਹੋਏ, ਇਸ ਤਰ੍ਹਾਂ ਕੀਤੇ ਗਏ ਝੂਠ ਮੁਕਾਬਲਿਆਂ ਦੇ ਨਾਂ ਤੇ, ਤਾਂ ਫਿਰ ਜੇ ਮੈਂ ਅਵਤਾਰ ਸਿੰਘ ਗੋਲਾ ਮਾਰਿਆ ਹੁੰਦਾ ਮੈਂ 51ਵਾਂ ਵੀ ਮੰਨ ਲੈਂਦਾ, ਪਰ ਉਹ ਨਹੀਂ ਮਾਰਿਆ ਗਿਆ। ਮੈਨੂੰ ਮੇਰੇ ਅਫਸਰਾਂ ਨੇ ਉਸ ਕਤਲ ਦੇ ਕੇਸ ਵਿੱਚ ਫਸਾ ਦਿੱਤਾ।
ਤਾਂ ਹੁਣ ਜਿਹੜੀ ਸਾਰੀਆਂ ਚੀਜ਼ਾਂ ਜਿਹੜੀਆਂ ਸਾਫ਼ ਹੋ ਗਈਆਂ। ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਹੈ ਗੁਰਮੀਤ ਪਿੰਕੀ ਦੀ ਕਹਾਣੀ ਝੁਠਲਾਈ ਨਹੀਂ ਜਾ ਸਕਦੀ। ਆਪਾਂ ਇਸ ਨੂੰ ਜੇ ਇਹ ਕਹਿ ਦਿੰਦੇ ਹਾਂ ਕਿ ਜ਼ਮੀਰ ਦੀ ਆਵਾਜ਼ ਨਹੀਂ ਹੋ ਸਕਦੀ, ਇਹ ਸਮੇਂ ਦੇ ਬਦਲੇ ਰੁੱਖ ਦੀ ਇੱਕ ਕਹਾਣੀ ਹੈ, ਪਰ ਇਹ ਵੀ ਸੱਚਾਈ ਹੈ ਕਿ ਇਹ ਨਕਾਰੀ ਨਹੀਂ ਜਾ ਸਕਦੀ। ਹੁਣ ਵੇਖਣਾ ਇਹ ਹੋਏਗਾ ਕਿ ਇਹਦੇ ਤੇ ਪੰਜਾਬ ਸਰਕਾਰ, ਹਾਈ ਕੋਰਟ, ਸੁਪਰੀਮ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਸੁਪਰੀਮ ਕੋਰਟ ਜਾਂ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ, ਕਿਉਂਕਿ ਮਾਮਲਾ ਬਹੁਤ ਗੰਭੀਰ ਹੈ। ਜਿਹੜੀਆਂ ਚੀਜ਼ਾਂ ਤੋਂ ਭੱਜਦੇ ਆ ਰਹੀ ਅੱਜ ਤੱਕ ਕੇਂਦਰ ਸਰਕਾਰ, ਦਿੱਲੀ ਭੱਜਦੀ ਆ ਰਹੀ ਹੈ ਕਿ ਜਿਹੜੇ ਫੇਕ ਐਨਕਾਊਂਟਰ ਸੀਗੇ ਉਹਨਾਂ ਦੇ ਮਾਮਲਿਆਂ ਤੇ, ਅੱਜ ਉਹ ਫਸ ਗਏ ਆ। ਔਰ ਕਮਾਲ ਦੀ ਗੱਲ ਇਹ ਕਿ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਹੈ, ਜਿਹਨਾਂ ਦੀ ਸ਼ਮੂਲੀਅਤ ਵਿੱਚ ਆ ਰਹੀ ਹੈ ਸਾਹਮਣੇ, ਇੱਕ DIG ਸੀਗਾ ਜਿਹੜਾ ਬਾਅਦ ਦੇ ਵਿੱਚ ਸਿਆਸਤਦਾਨ ਵੀ ਬਣਿਆ, ਇੱਕ ਇਹ ਸੁਮੇਧ ਸੈਣੀ ਹੋਰੀ, ਇਹ ਬਾਦਲ, ਅਕਾਲੀ ਦਲ ਬਾਦਲ ਦੇ ਬਹੁਤ ਨਜ਼ਦੀਕੀ ਨੇ। ਹੁਣ ਇਹੀ ਵੇਖਣਾ ਹੋਵੇਗਾ ਕਿ ਅਕਾਲੀ ਦਲ ਦਾ ਕੀ ਰੁਖ ਹੋਏਗਾ, ਜਦ ਕਿ ਅਕਾਲੀ ਦਲ ਨੇ 1997 ਚ ਜਦੋਂ ਸੱਤਾ 'ਚ ਵਾਪਸੀ ਕੀਤੀ, ਉਦੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਐਲਾਨ ਕੀਤਾ ਸੀ ਬਕਾਇਦਾ ਕਿ ਅਸੀਂ ਜਦੋਂ ਵੀ ਸੱਤਾ 'ਚ ਆਵਾਂਗੇ ਅਸੀਂ ਇੱਕ ਬਕਾਇਦਾ ਕਮਿਸ਼ਨ ਬਣਾਵਾਂਗੇ ਔਰ ਜਿੰਨੇ ਫੇਕ ਐਨਕਾਊਂਟਰ ਹੋਇਆ ਪੰਜਾਬ 'ਚ ਉਹਨਾਂ ਮਾਮਲਿਆਂ 'ਚ ਇਨਸਾਫ ਦੇਵਾਂਗੇ। ਉਸ ਤੋਂ ਬਾਅਦ ਉਹ ਜਿਹੜਾ ਐਲਾਨ ਸੀ ਉਹ ਐਲਾਨ ਹੀ ਰਹਿ ਗਿਆ ਤੇ 2007 'ਚ ਇਹਨਾਂ ਨੇ ਇੱਕ ਹੋਰ ਜਾਂਚ ਕਰਵਾਈ ਸੀ। ਕਮਾਲ ਦੀ ਗੱਲ ਹੈ ਕਿ ਉਹ ਜਾਂਚ ਹੋਣ ਤੋਂ ਬਾਅਦ ਜਦੋਂ ਰਿਪੋਰਟ ਆਈ, ਉਹ ਰਿਪੋਰਟ ਵੀ ਨੱਪ ਲਈ ਅਕਾਲੀ ਸਰਕਾਰ ਨੇ। ਕਿਤੇ ਨਾ ਕਿਤੇ ਯਾਨੀ ਗੜਬੜ ਸੀ, ਉਹ ਹਾਲੇ ਤੱਕ ਉਹ ਰਿਪੋਰਟ ਵੀ ਨਸ਼ਰ ਨਹੀਂ ਕੀਤੀ, ਉਹ ਦੱਬ ਲਈ ਸੀ ਅਕਾਲੀ ਸਰਕਾਰ ਨੇ। ਪਰ ਹੁਣ ਇਹ ਕਹਾਣੀ ਦੱਬਣੀ ਥੋੜੀ ਜੀ ਮੁਸ਼ਕਲ ਹੈ। ਪਰ ਛੋਟੇ ਛੋਟੇ ਮਸਲਿਆਂ ਤੇ ਅਦਾਲਤਾਂ ਸਵੈ ਨੋਟਿਸ ਲੈ ਲੈਂਦੀਆਂ ਨੇ, ਆਪ ਹੀ ਆਪਣੇ ਆਪ ਨੋਟਿਸ ਲੈ ਲੈਂਦੀਆਂ। ਪਰ ਪੰਜਾਬ ਦੇ ਵਿੱਚ ਪਹਿਲਾਂ ਵੀ ਕੁਝ ਸਮੇਂ ਪਹਿਲਾਂ ਇੱਕ ਸੁਰਜੀਤ ਸਿੰਘ ਨਾਮ ਦਾ ਸੀਗਾ ਥਾਣੇਦਾਰ, ਉਹਨੇ ਆ ਕੇ ਔਨ ਰਿਕਾਰਡ ਆ ਕੇ ਇਹ ਗੱਲ ਕਹੀ ਸੀ ਕਿ ਮੈਂ ਖੁਦ 40-50 ਮੁਕਾਬਲਿਆਂ ਦੇ ਵਿੱਚ ਸ਼ਾਮਲ ਰਿਹਾ। ਉਸ ਨੂੰ ਪਾਗਲ ਕਰਾਰ ਦੇ ਕੇ ਉਹਦੀ ਗੱਲ ਨੂੰ ਜਿਹੜਾ ਇਗਨੋਰ ਕਰ ਦਿੱਤਾ ਗਿਆ। ਪਰ ਇੱਥੇ ਦੂਜੀ ਦਫਾ ਹੋਇਆ ਕਿ ਪੁਲਿਸ ਦਾ ਹੀ ਕੋਈ ਅਧਿਕਾਰੀ ਸਾਹਮਣੇ ਆ ਕੇ ਕਹਿ ਰਿਹਾ ਕਿ ਆਹ ਕੁਛ ਹੋਇਆ, ਪਰ ਅਦਾਲਤਾਂ ਨੇ ਨਾ ਉਦੋਂ ਕੋਈ ਨੋਟਿਸ ਲਿਆ ਤੇ ਨਾ ਹੀ ਹੁਣ। ਤਾਂ ਮੈਨੂੰ ਲੱਗਦਾ ਕਿ ਅਦਾਲਤ ਹੈ ਜਿਹੜੀ ਮਾਨਯੋਗ ਹਾਈ ਕੋਰਟ ਹੈ ਜਾਂ ਸੁਪਰੀਮ ਕੋਰਟ ਆ, ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਇਸ ਮਾਮਲੇ ਦੇ ਵਿੱਚ, ਕਿਉਂਕਿ ਮਾਮਲਾ ਜਿਹੜਾ ਉਹ ਸੰਗੀਨ ਹੀ ਨਹੀਂ, ਸਾਫ਼ ਵੀ ਹੋ ਗਿਆ ਕਿ ਪੰਜਾਬ ਪੁਲਿਸ ਨੇ ਸ਼ਿਕਾਰ ਖੇਡਿਆ। ਇਹਦੇ ਵਿੱਚ ਪਿੰਕੀ ਨੇ ਇੱਕ ਹੋਰ ਬੜੀ ਦਿਲਚਸਪ ਗੱਲ ਕਹੀ ਹੈ ਕਿ ਕੱਲੀ ਪੰਜਾਬ ਪੁਲਿਸ ਨੇ ਸ਼ਿਕਾਰ ਨਹੀਂ ਖੇਡਿਆ, ਕਿ CRPF ਦੀ ਤੈਨਾਤੀ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਇਹਨਾਂ ਮਾਮਲਿਆਂ 'ਚ ਫੇਕ ਐਨਕਾਊਂਟਰ ਹੈ ਜਿਹੜੇ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇੱਕ ਬਹੁਤ ਵੱਡਾ ਜਿਵੇਂ ਕਹਿ ਲਈਏ ਕਿ ਸਵਾਲੀਆ ਨਿਸ਼ਾਨ ਹੈ ਕਿ ਜਿਹੜੀਆਂ ਸੁਰੱਖਿਆ ਏਜੰਸੀਆਂ ਉਹ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦੇਣ ਨਿਰਦੋਸ਼ ਬੰਦਿਆਂ ਦਾ, ਤਾਂ ਫਿਰ ਲੋਕ ਕਿੱਧਰ ਜਾਣਗੇ। ਇੱਕ ਹੋਰ ਇਸ ਖੁਲਾਸੇ ਦੇ ਵਿੱਚ ਸਾਹਮਣੇ ਆਈ ਹੈ ਗੱਲ ਕਿ ਖਾਲੜਾ ਸਾਹਿਬ ਜਿਹੜੇ ਸੀਗੇ ਜਿਨ੍ਹਾਂ ਨੇ ਗਿਣਤੀ ਕੀਤੀ ਸੀ, ਲਾਸ਼ਾਂ ਦੀ ਗਿਣਤੀ ਕੀਤੀ ਸੀ, ਤਾਂ ਉਹਨਾਂ ਦਾ ਵੀ ਮੰਨਿਆ ਇਹਨਾਂ ਨੇ ਕਿ ਸਾਰੇ ਪੁਲਿਸ ਅਧਿਕਾਰੀਆਂ ਨੂੰ ਬਣ ਗਈ ਸੀ ਕਿ ਹੁਣ ਉਹ ਫਸ ਸਕਦੇ ਆ, ਤੇ ਫਿਰ ਇੱਕ ਪਲਾਨ ਬਣਾਇਆ ਗਿਆ, ਸਕੀਮ ਬਣਾਈ ਗਈ ਤੇ ਇੱਥੋਂ ਤੱਕ ਕਿਹਾ ਗਿਆ ਕਿ ਪੁਲਿਸ ਅਧਿਕਾਰੀ ਹੈ ਜਿਹੜੇ ਉਹ ਆ ਕੇ ਇੱਕ ਥਾਂ ਤੇ ਬਹਿ ਗਏ ਕਿ ਭਾਈ ਜਾਂ ਤਾਂ ਖਾਲੜਾ ਨੂੰ ਇੱਥੋਂ ਖਤਮ ਕਰੋ ਤੇ ਜਾਂ ਅਸੀਂ ਇੱਥੋਂ ਨਹੀਂ ਜਾਵਾਂਗੇ। ਸੋ ਇੱਕ ਸਕੀਮ ਬਣਾ ਕੇ ਫਿਰ ਉਹਨਾਂ ਦਾ ਵੀ ਕਤਲ ਕੀਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਸਾਫ਼ ਨੇ। ਹੁਣ ਵੇਖਣਾ ਇਹੀ ਹੋਏਗਾ ਕਿ ਇਸ ਦੇਸ਼ ਦੀ, ਇਸ ਮੁਲਕ ਦੀ ਮਸ਼ੀਨਰੀ, ਇਸ ਜਿਹੜੀ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕਹਾਣੀ ਹੈ ਉਹਨੂੰ ਕਿੱਥੋਂ ਤੱਕ ਲਿਜਾ ਸਕਦੀ ਹੈ, ਜਾਂ ਇਸ ਕਹਾਣੀ ਨੂੰ ਇੱਥੇ ਕੂਣੀ ਮੋੜ ਦੇ ਕੇ ਇੱਥੇ ਖਤਮ ਕਰ ਦੇਗੀ। ਬਿਲਕੁਲ ਜੀ, ਸਰਕਾਰ ਕੋਸ਼ਿਸ਼ ਕਰੂਗੀ ਕਿ ਇਸ ਕਹਾਣੀ ਨੂੰ ਬੋਰੀ 'ਚ ਪਾ ਕੇ ਇੱਥੇ ਹੀ ਦੱਬ ਦਿੱਤਾ ਜਾਵੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵੀ 1-2 ਪੁਲਿਸ ਵਾਲੇ ਆਏ ਅੱਗੇ, ਉਹ ਬਿਲਕੁਲ ਚਸ਼ਮਦੀਦ ਗਵਾਹ ਸੀ ਇਹਨਾਂ ਚੀਜ਼ਾਂ ਦੇ, ਤਾਂ ਇਹਨਾਂ ਨੇ ਉਹੀ ਉੱਥੇ ਹੀ ਦੱਬ ਦਿੱਤੀ ਉਸ ਗੱਲ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ। ਉਹਨਾਂ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿੱਚ ਕੰਮਕਾਰ ਦੇ ਜਿਹੜੇ ਢੰਗ ਆ ਉਹ ਅਪਣਾਏ ਜਾਣਗੇ। ਬਿਲਕੁਲ ਜੀ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੀ ਓਡੀ ਫਤਿਹ ਹਾਸਲ ਕਰਾਂਗੇ, ਉਹੀ ਫਤਿਹ ਦਰਜ ਕਰਾਂਗੇ ਜੋ ਦਿੱਲੀ ਦੇ ਵਿੱਚ ਅਸੀਂ ਦਰਜ ਕੀਤੀ ਹੈ। ਤੇ ਪੰਜਾਬ ਦੇ ਲੋਕ ਕਹਿੰਦੇ ਕਿ ਸਾਨੂੰ ਅੱਗੇ ਵੀ ਉਹਨਾਂ ਨੇ ਨਿਰਾਸ਼ ਨਹੀਂ ਕੀਤਾ, ਲੋਕ ਸਭਾ ਚੋਣਾਂ 'ਚ ਸਾਨੂੰ 13 'ਚੋਂ 4 ਸੀਟਾਂ ਦਿੱਤੀਆਂ, ਤੇ ਹੁਣ ਵੀ ਜਿਹੜੇ ਲੋਕ ਆ ਉਹ ਅਕਾਲੀ ਭਾਜਪਾ ਗੱਠਜੋੜ ਤੋਂ ਮੁਕਤੀ ਚਾਹ ਕੇ ਇੱਕ ਵਿਕਲਪ ਤਲਾਸ਼ ਰਹੇ ਆ ਤੇ ਅਸੀਂ ਉਹ ਵਿਕਲਪ ਪੇਸ਼ ਕਰ ਰਹੇ ਹਾਂ। ਉਹਨਾਂ ਨੇ ਇੱਕ ਹੋਰ ਅਹਿਮ ਗੱਲ ਕਹੀ ਕਿ ਨਵਜੋਤ ਸਿੱਧੂ ਹੈ ਜਿਹੜਾ, ਉਹ ਮਤਲਬ ਕਿ ਜੇ ਆਵੇ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਆਪਦੀ ਪਾਰਟੀ ਦੇ ਵਿੱਚ। ਤੇ ਮੁੱਖ ਮੰਤਰੀ ਦੇ ਅਹੁਦੇਦਾਰ ਬਾਰੇ ਉਹਨਾਂ ਨੇ ਕਿਹਾ ਕਿ ਸਮਾਂ ਆਉਣ ਤੇ ਇੱਕ ਯੋਗ ਉਮੀਦਵਾਰ ਹੈ ਜਿਹੜਾ ਉਹ ਐਲਾਨ ਦਿੱਤਾ ਜਾਵੇਗਾ। 3-4 ਚੀਜ਼ਾਂ ਕਹੀਆਂ ਨੇ ਉਹਨਾਂ ਨੇ। ਪਰ ਮਸਲਾ ਹੈ ਜਿਹੜਾ, ਜੇ ਇਸ ਨੂੰ ਅਸੀਂ ਥੋੜਾ ਜਿਹਾ ਗਹੁ ਨਾਲ ਵਿਚਾਰੀਏ ਤਾਂ ਦਿੱਲੀ ਤੇ ਪੰਜਾਬ ਦੇ ਦੋਨਾਂ ਸਟੇਟਾਂ ਦੇ, ਦੋਨਾਂ ਰਾਜਾਂ ਦੇ ਹਾਲਾਤਾਂ ਦੇ ਵਿੱਚ ਕਾਫੀ ਫਰਕ ਆ। ਦਿੱਲੀ ਤੇ ਪੰਜਾਬ ਜਿਹੜਾ ਹੈ ਅੱਡੋ ਅੱਡ ਆ,
ਔਰ ਦਿੱਲੀ ਦੇ ਵੋਟਰ ਨੂੰ ਅਸੀਂ ਪੰਜਾਬ ਦੇ ਨਾਲ ਤੋਲ ਨਹੀਂ ਸਕਦੇ, ਕਿਉਂਕਿ ਦਿੱਲੀ ਦੇ ਵੋਟਰ ਦੀ ਜਿਹੜੀ ਮੈਂਟੈਲਿਟੀ ਹੈ ਉਹਦਾ ਲੈਵਲ ਪੰਜਾਬ ਦੇ ਜਿਹੜਾ ਹੇਠਲੇ ਪੱਧਰ ਦਾ ਵੋਟਰ ਹੈ ਉਹਦੇ ਤੋਂ ਕਿਤੇ ਉੱਚ ਦਰਜੇ ਦੀ ਹੈ। ਸੋ ਇੱਥੇ ਵੇਖਣਾ ਪਏਗਾ। ਪਰ ਦੂਸਰੀ ਗੱਲ ਇਹ ਹੈ ਕਿ ਇਹ ਕੱਲ ਕਹਿ ਰਹੇ ਸੀ ਕਿ ਨਵਜੋਤ ਸਿੱਧੂ ਪਾਰਟੀ ਦੇ ਵਿੱਚ ਆਵੇ ਤੇ ਸਵਾਗਤ ਹੈ, ਤੇ ਉਸੇ ਦਿਨ ਉਸੇ ਸਮੇਂ ਸੁੱਚਾ ਸਿੰਘ ਛੋਟੇਪੁਰ ਕਹਿ ਰਹੇ ਸੀਗੇ ਕਿ ਨਵਜੋਤ ਸਿੱਧੂ ਦਾ ਜਿਹੜਾ ਕੋਈ ਚਾਂਸ ਹੀ ਨਹੀਂ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਆਪਾ ਵਿਰੋਧੀ ਜੀ ਵਾਲੀ ਗੱਲ ਸਾਹਮਣੇ ਆਉਂਦੀ ਹੈ ਕਿ ਘਰੇ ਹੀ ਸੁਲ੍ਹਾ ਸਫਾਈ ਨਹੀਂ। ਔਰ ਦੂਸਰਾ ਇਹਨਾਂ ਨੇ ਕਿਹਾ ਸੀ ਕੁਝ ਦਿਨ ਪਹਿਲਾਂ ਕਿ ਅਸੀਂ ਸਿੱਖ ਉਮੀਦਵਾਰ ਨੂੰ ਮੈਦਾਨ 'ਚ ਉਤਾਰਾਂਗੇ, ਪਰ ਇੱਥੇ ਕੇਜਰੀਵਾਲ ਸਾਹਿਬ ਨੇ ਉਸ ਗੱਲ ਨੂੰ ਵੀ ਦਰਕਨਾਰ ਕੀਤਾ ਕਿ ਅਸੀਂ ਯੋਗ ਉਮੀਦਵਾਰ, ਜੋ ਹੋਣਾ ਵੀ ਚਾਹੀਦਾ ਹੈ, ਜੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਯੋਗ ਉਮੀਦਵਾਰੀ ਕਹਿਣਾ ਚਾਹੀਦਾ, ਨਾ ਕਿ ਕਿਸੇ ਧਰਮ ਵਿਸ਼ੇਸ਼ ਨੂੰ ਰੱਖ ਕੇ ਨਿਗਾਹ ਦੇ ਵਿੱਚ ਉਹਦੇ ਆਧਾਰ ਤੇ ਇੱਕ ਉਮੀਦਵਾਰੀ ਤੈਅ ਕੀਤੀ ਜਾਵੇ। ਪਰ ਅਰਵਿੰਦ ਕੇਜਰੀਵਾਲ ਹੋਰਾਂ ਤੇ ਬਰਾਬਰ ਹਮਲੇ ਵੀ ਹੋ ਰਹੇ ਆ। ਜਿਵੇਂ ਜਿਵੇਂ ਉਹ ਪੰਜਾਬ ਦੇ ਜਿੱਦਾਂ ਆਪਣੀ ਨਜ਼ਰ ਹੈ ਜਿਹੜੀ ਪੰਜਾਬ ਤੇ ਪਾਉਂਦੇ ਆ, ਪੰਜਾਬ ਦੇ ਨਕਸ਼ੇ ਤੇ ਪਾਉਂਦੇ ਆ, ਤੇ ਪੰਜਾਬ ਦੇ ਨਕਸ਼ੇ ਦੇ ਵਿੱਚ ਬੈਠੇ ਸਿਆਸਤਦਾਨ ਉਹਨਾਂ ਤੇ ਬਰਾਬਰ ਇੱਕ ਕਹਿ ਲਈਏ ਕਿ ਇਲਜ਼ਾਮਾਂ ਦਾ ਛੱਟਾ ਮਾਰਦੇ। ਕੱਲ ਸੁਖਬੀਰ ਸਿੰਘ ਬਾਦਲ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਇਹ ਲੁਟੇਰੇ ਆ, ਇੱਥੋਂ ਤੱਕ ਕਹਿ ਦਿੱਤਾ ਕਿ ਖਜ਼ਾਨਾ ਲੁੱਟਣ ਵਾਲੇ ਜਿਹੜੇ ਆ ਲੁਟੇਰੇ ਆ, ਇਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਉਹਨਾਂ ਨੂੰ ਧੋਖਾ ਦਿੱਤਾ ਹੈ। ਸੋ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜੇਕਰ ਦਿੱਲੀ ਵਰਗੀ ਫਤਿਹ ਹਾਸਲ ਕਰਨੀ ਹੈ ਤੇ ਇੱਥੇ ਬਹੁਤ ਵੱਡਾ ਇੱਕ ਜਿਵੇਂ ਕਹਿ ਲਈਏ ਸੰਘਰਸ਼ ਲੜਨਾ ਪਵੇਗਾ। ਔਰ ਖਾਸ ਤੌਰ ਤੇ ਜੋ ਆਪਾ ਵਿਰੋਧੀ ਬਿਆਨ ਆਉਂਦੇ ਰਹਿੰਦੇ ਇਹਨਾਂ ਦੇ, ਔਰ ਜੋ ਆਪੋ ਧਾਪੀ ਰਹਿੰਦੀ ਆਪਸ ਦੇ ਵਿੱਚ, ਪਹਿਲਾਂ ਤੇ ਇਸ ਚੀਜ਼ ਨੂੰ ਕਲੀਅਰ ਕਰਨਾ ਪਵੇਗਾ, ਸਾਰਾ ਕੁਝ ਸਾਫ਼ ਕਰਕੇ ਫਿਰ ਅੱਗੇ ਤੁਰਨਾ ਪਏਗਾ। ਜੇ ਏਦਾਂ ਬਿਆਨਾਂ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਉਲਝ ਕੇ ਰਹਿ ਜਾਣਗੇ। ਉਹ ਕਹਿੰਦਾ ਜੀ ਏਦਾਂ ਨਹੀਂ ਹੋਏਗਾ, ਉਹ ਕਹਿੰਦਾ ਜੀ ਓਦਾਂ ਕਰਾਂਗੇ। ਪਰ ਇਹ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਅੱਜ ਇੱਕ ਆਧਾਰ ਬਣਦਾ ਨਜ਼ਰ ਆਉਂਦਾ। ਤੁਸੀਂ ਕੱਲ ਹੀ ਦੇਖਿਆ ਹੋਏਗਾ ਕਿ ਇੱਕ ਜਨਰਲ ਸਕੱਤਰ ਅਕਾਲੀ ਦਲ ਯੂਥ ਦਾ ਕੱਲ ਹੀ ਆਮ ਆਦਮੀ ਪਾਰਟੀ 'ਚ ਰਲਿਆ। ਸੋ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਕੁਛ ਐਡਾ ਵੱਡਾ ਨਹੀਂ ਕਰ ਸਕੇਗੀ। ਪਰ ਜੇ ਬਹੁਤਾ ਵੱਡਾ ਕਰਨਾ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇੱਕ ਲੜਾਈ ਇੱਥੇ ਲੜਨੀ ਪਏਗੀ। ਜੀ ਜੀ, ਕਰ ਤੇ ਬਹੁਤ ਕੁਝ ਸਕਦੇ ਆ। ਇਸੇ ਕਰਕੇ ਤਾਂ ਜਿਹੜੀਆਂ ਇੱਥੇ ਦੀਆਂ ਪਾਰਟੀਆਂ ਆ ਪੰਜਾਬ ਦੀਆਂ, ਉਹ ਬਿਲਕੁਲ ਉਹਨਾਂ ਦੇ ਅਗੇਂਸਟ ਬੋਲਦੀਆਂ। ਤੇ ਅੱਗੇ ਚੱਲਦੇ ਹਾਂ ਜੀ। ਪੰਜਾਬ ਸਰਕਾਰ ਜਿਹੜੀ ਟੈਕਸ ਲਾਉਂਦੀ ਆ ਜਾਂ ਕੁਝ ਵੀ ਕਰਦੀ ਆ, ਬਹੁਤ ਕੁਝ ਕਰਦੀ ਆ, ਪਰ ਹੁਣ ਪੰਜਾਬ ਸਰਕਾਰ ਸੂਰਾਂ ਤੇ ਟੈਕਸ ਲਾਊਗੀ। ਜੀ ਜੀ, ਇਹ ਨਵਾਂ ਟੈਕਸ ਹੈ ਜੀ ਪੰਜਾਬ ਤੇ ਹੁਣ, ਸੂਰ ਟੈਕਸ। ਅਸਲ ਦੇ ਵਿੱਚ ਸੂਰਾਂ ਦਾ ਕਿੱਤਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਪ੍ਰਫੁੱਲਤ ਹੋਇਆ। ਅਸਲ ਦੇ ਵਿੱਚ ਉਹਦੀ ਕਹਾਣੀ ਇਹ ਹੈ ਕਿ ਖੇਤੀ, ਤੁਹਾਨੂੰ ਪਤਾ ਕਿ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ, ਔਰ ਜਿਹੜੇ ਮੁੰਡੇ ਖੇਤੀ 'ਚ ਵੜਦੇ ਆ ਤੇ ਫਿਰ ਨਾਲ ਸੋਚਦੇ ਕਿ ਖੇਤੀ ਦੇ ਇਲਾਵਾ ਕੁਛ ਨਾ ਕੁਛ ਇਹੋ ਜਿਹਾ ਢਾਂਚਾ ਖੜਾ ਕਰ ਲਈਏ, ਇਹੋ ਜਿਹਾ ਜੁਗਾੜ ਲਾ ਲਈਏ ਕਿ ਜਿਹਦੇ ਨਾਲ ਖੇਤੀ ਤੋਂ ਇਲਾਵਾ ਵੀ ਇੱਕ ਕਾਰੋਬਾਰ ਹੋਵੇ। ਉਹਦੇ 'ਚ ਬੱਕਰੀ ਪਾਲਣ, ਸੂਰ ਪਾਲਣ ਔਰ ਮੱਛੀ ਪਾਲਣ, ਇਹ 3-4 ਕਿੱਤੇ ਆ ਜਿਹੜੇ ਬੜੇ ਪ੍ਰਫੁੱਲਤ ਹੋਏ ਆ ਪੰਜਾਬ ਦੇ ਵਿੱਚ। ਔਰ ਪੰਜਾਬ ਸਰਕਾਰ ਨੇ ਵੀ ਚੰਗੇ ਕੰਮ ਕੀਤੇ, ਇਹਨਾਂ 3-4 ਕਿੱਤਿਆਂ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਹੁਣ ਸੂਰ ਟੈਕਸ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਸੂਰਾਂ ਦੀ ਗਿਣਤੀ ਜਿਹੜੀ ਵੱਧਦੀ ਹੋਈ ਹੈ। ਜਦੋਂ ਪੰਜਾਬ ਸਰਕਾਰ ਨੂੰ ਲੱਗਾ ਕਿ ਜਿਹੜਾ ਬੂਟਾ ਅਸੀਂ ਲਾਇਆ ਸੀ ਉਹ ਹੁਣ ਫਲ ਦੇਣ ਵਾਲਾ ਬਣ ਗਿਆ ਤੇ ਫਲ ਤੋੜ ਲਈਏ, ਕਿਉਂਕਿ ਸੂਰਾਂ ਦੀ ਗਿਣਤੀ ਕਾਫੀ ਹੋਈ ਹੈ, ਸੂਰ ਫਾਰਮ ਕਾਫੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੋਇਆ, ਵਿਕਸਿਤ ਹੋਇਆ। ਤਾਂ ਹੁਣ ਇਹ ਉਸੇ ਤਰਜ਼ ਤੇ ਬਣਾ ਦੇਣ ਲੱਗੇ ਜਿੱਦਾਂ ਅੱਗੇ ਬੱਕਰਾ ਮਾਰਕੀਟ ਬਣੀ ਸੀਗੀ, ਬੱਕਰਾ ਮੰਡੀ ਬਣੀ ਸੀ, ਉਸੇ ਤਰ੍ਹਾਂ ਸੂਰ ਦੀ ਵੀ ਮੰਡੀ ਲੱਗਿਆ ਕਰੇਗੀ, ਸੂਰਾਂ ਦੀ ਵੀ ਸੂਰ ਮੰਡੀ ਉਹਨੂੰ ਕਿਹਾ ਜਾਇਆ ਕਰੇਗਾ। ਤੇ ਉਹਦੇ ਵਿੱਚ 4% ਟੈਕਸ ਲੱਗੇਗਾ ਜੋ ਖਰੀਦੋ ਫਰੋਖਤ ਹੋਵੇਗੀ ਸੂਰਾਂ ਦੀ, ਜਿੱਦਾਂ ਆਪਾਂ ਪਸ਼ੂ ਮੰਡੀ 'ਚ ਦੇਖਦੇ ਹਾਂ, ਉਹਦਾ 4% ਹੈ ਜਿਹੜਾ ਸਰਕਾਰ ਨੂੰ ਜਾਏਗਾ। ਪਰ ਸਵਾਲ ਇਹ ਹੈ ਕਿ ਕੀ ਜਿਹੜਾ 4% ਹੈ ਉਹ ਤੇ ਜਨਤਾ ਨੂੰ ਜਾਏਗਾ, ਪਰ ਜਿਹੜੇ ਪਰਸੈਂਟੇਜ ਉੱਤੇ ਥੱਲੇ ਹੋਣੇ ਆ ਉਹਦਾ ਹਿਸਾਬ ਕਿਤਾਬ ਕੌਣ ਦੇਗਾ ਤੇ ਕੌਣ ਰੱਖੇਗਾ? ਕਿਉਂਕਿ ਜਦੋਂ ਬੱਕਰਾ ਮਾਰਕੀਟ ਬਣੀ ਸੀ ਕਿ ਪਿੱਛੇ ਜਿਹੀ ਪਰਦਾ ਚੁੱਕਿਆ ਗਿਆ ਕਿ ਇੱਕ ਮੰਤਰੀ, ਮਾਲਵੇ ਦਾ ਮੰਤਰੀ ਜਿਹਦਾ ਚੜੇ ਮੱਸਿਆ ਕੋਈ ਨਾ ਸਾਹਮਣੇ ਆ ਜਾਂਦਾ, ਉਹ ਬੱਕਰ ਮੰਡੀ ਚੋਂ 10 ਲੱਖ ਰੁਪਈਆ ਮਹੀਨਾ ਜਿਹੜਾ ਉਹ ਐਵੇਂ ਉੱਤੋਂ ਗਰਾ ਕੇ ਲੈ ਜਾਂਦਾ ਹੈ। ਜੀ ਬਿਲਕੁਲ, ਸਾਰੇ ਉਸ ਦਾ ਨਾਂ ਜਾਣਦੇ ਆ। ਤੇ ਅੱਗੇ ਆਪਾਂ ਰੈਲੀਆਂ ਦੀ ਗੱਲ ਕਰ ਲਈਏ। ਕੀ ਕਾਰਨ ਆ ਕਿ ਸੁਖਬੀਰ ਬਾਦਲ ਦੀ ਰੈਲੀ ਸੀ ਜਿਹੜੀ ਪਟਿਆਲੇ ਤੋਂ ਬਦਲ ਕੇ ਸਮਾਣੇ ਹੋ ਗਈ? ਇਹ ਤੇ ਹੁਣ ਅਕਾਲੀ ਦਲ ਹੀ ਦੱਸ ਸਕਦਾ ਜੀ ਕਿ ਕੀ ਵਜ੍ਹਾ ਕੀ ਰਹੀ ਹੈ ਸਹੀ। ਪਰ ਮੈਂ ਜਿੱਥੋਂ ਤੱਕ ਅੰਦਾਜ਼ਾ ਸਾਡੇ ਵਰਗੇ ਲੋਕ ਲਾਉਂਦੇ ਆ, ਜਿੱਥੋਂ ਤੱਕ ਮੈਂ ਸੋਚਦਾ, ਤਾਂ ਨਕੋਦਰ ਦੀ ਜਿਹੜੀ ਰੈਲੀ ਸੀਗੀ ਉਹ ਬੜੀ ਠੰਡੀ ਹੁੰਗਾਰੇ ਵਾਲੀ ਸੀ, ਬਹੁਤ ਠੰਡੀ ਸੀਗੀ ਰੈਲੀ। ਇਹਨਾਂ ਦੇ ਇਕੱਠ ਦੇ ਭਾਵ ਤੋਂ ਜੇ ਆਪਾਂ ਲਈਏ ਤਾਂ
ਕਿਉਂਕਿ ਦੁਆਬੇ ਦਾ ਜਿਹੜਾ ਵੋਟਰ ਹੈ ਉਹ ਮਾਲਵੇ ਤੋਂ ਹਮੇਸ਼ਾ ਹੀ ਅਲੱਗ ਚੱਲਦਾ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਸੀ। ਔਰ ਮੈਂ ਪਹਿਲਾਂ ਹੀ ਕਿਹਾ ਸੀ ਕਿ ਅਸਲੀ ਇਮਤਿਹਾਨ ਇਹਨਾਂ ਦਾ ਮਾਝੇ ਤੇ ਦੁਆਬੇ 'ਚ ਜਾ ਕੇ ਹੋਏਗਾ। ਮਾਲਵੇ ਦੇ ਵਿੱਚ ਜਿਹੜਾ ਇਹਨਾਂ ਦਾ ਇਕੱਠ, ਉਹ ਚਾਹੇ ਕੈਪਟਨ ਦੀ ਸਰਕਾਰ ਆ ਜਾਏ, ਭਗਵੰਤ ਮਾਨ ਹੋਰੀ ਆ ਜਾਣ, ਕੋਈ ਆ ਜਾਵੇ, ਇਹ ਉਸ ਸਰਕਾਰ ਦੇ ਵਿੱਚ ਵੀ ਇਕੱਠ ਕਰ ਸਕਦੇ। ਮਾਲਵੇ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਪੈਂਟ ਉਹ ਸਦੀਵੀਂ ਬਣੀ ਰਹੇਗੀ, ਕਿਉਂਕਿ ਮਾਲਵੇ ਦੇ ਲੋਕ ਪਸੰਦ ਕਰਦੇ ਆ, ਕੋਈ ਸ਼ੱਕ ਨਹੀਂ। ਪਰ ਦੁਆਬੇ ਦੇ ਵਿੱਚ ਜਿਵੇਂ ਹੀ ਗਏ, ਤਸਵੀਰ ਦਾ ਜਿਹੜਾ ਪਾਸਾ ਉਹ ਪਲਟ ਗਿਆ। ਉੱਥੇ ਦੂਸਰਾ ਪਹਿਲੂ ਸਾਹਮਣੇ ਆਇਆ ਕਿ ਬੜਾ ਠੰਡਾ ਹੁੰਗਾਰਾ ਸੀ। ਟਾਈਮ ਦੇ ਟਾਈਮ ਇਸ ਇਲਾਕੇ ਚੋਂ, ਮਾਲਵੇ ਚੋਂ ਲੋਕ ਸੱਦੇ ਗਏ, ਇੱਕ ਇਕੱਠ ਕੀਤਾ ਗਿਆ, ਮਾਝੇ ਚ ਵੀ ਲੋਕ ਸੱਦੇ ਗਏ ਤੇ ਜਾਨੀ ਇੱਕ ਭਰਵਾਂ ਇਕੱਠ ਵਿਖਾਇਆ ਗਿਆ। ਪਰ ਅੰਦਰ ਖਾਤੇ ਡਿਪਟੀ ਸੀਐਮ ਸੀਗੇ, ਉਹ ਨਾਰਾਜ਼ ਸੀ ਉੱਥੋਂ ਦੇ ਦੁਆਬੇ ਦੇ ਜਿਹੜੇ ਲੀਡਰ ਹੈ ਕਿ ਤੁਸੀਂ ਇਕੱਠ ਹੈ ਜਿਹੜਾ ਉਹ ਜ਼ੋਰਦਾਰ ਇਕੱਠ ਨਹੀਂ ਕਰ ਸਕੇ। ਇਸ ਗੱਲ ਤੋਂ ਗੁੱਸੇ ਵੀ ਹੋਏ ਆ, ਕਾਫੀ ਬੋਲੇ ਵੀ ਆ ਖੱਟਾ ਠੰਡਾ। ਪਰ ਮੈਨੂੰ ਲੱਗਦਾ ਕਿ ਉਹ ਇਸ ਚੀਜ਼ ਤੋਂ ਥੋੜਾ ਜਿਹਾ ਸਬਕ ਸਿੱਖ ਕੇ ਚੱਲੇ ਆ ਕਿ ਜੇਕਰ ਕਿਤੇ ਪਟਿਆਲੇ 'ਚ ਖੁਦਾ ਨਾ ਖਾਸਤਾ ਐਸਾ ਹੋ ਗਿਆ ਤੇ ਅਸੀਂ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ, ਕਿਉਂਕਿ ਅਸੀਂ ਥਾਪੀਆਂ ਬੜੀਆਂ ਮਾਰੀਆਂ, ਮੁੱਛਾਂ ਬੜੀਆਂ ਮਰੋੜੀਆਂ। ਜੇ ਉੱਥੇ ਇਹ ਚੀਜ਼ ਘਟਤ ਹੋ ਗਈ ਤੇ ਬਹੁਤ ਜ਼ਿਆਦਾ ਘਾਟਾ ਹੋਏਗਾ। ਸੋ ਉਹ, ਕਿਉਂਕਿ ਉੱਥੇ ਵੀ ਦੋ ਧੜੇ ਅਕਾਲੀਆਂ ਦੇ, 2-3 ਧੜੇ ਬਣੇ ਹੋਏ ਆ ਤੇ ਆਪਸ ਦੇ ਵਿੱਚ ਬੜੀ ਟੰਗ ਖਿਚਾਈ ਹੈ। ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਸ਼ਾਇਦ ਇਹ ਫੈਸਲਾ ਲਿਆ ਗਿਆ ਕਿ ਨਹੀਂ ਜੀ, ਪਟਿਆਲੇ ਦੀ ਜਗ੍ਹਾ ਸਮਾਣੇ ਰੈਲੀ ਕੀਤੀ ਜਾਵੇ। ਸਮਾਣ ਦੇ ਨਾਲ ਇੱਕ ਪਿੰਡ ਹੈ, ਸਮਾਣੇ ਦੇ ਸ਼ਹਿਰ ਦੇ ਵਿੱਚ ਹੀ ਹੈ ਉਹ ਪਿੰਡ, ਉਹਨੂੰ ਬਣਾ ਕੇ ਕੇਂਦਰ ਬਿੰਦੂ ਬਣਾ ਕੇ ਉੱਥੋਂ ਦੀ ਤਿਆਰੀ ਕਰ ਰਹੇ ਆ। ਤਾਂ ਉੱਥੇ ਇੱਕ ਇਹਨਾਂ ਦਾ ਪ੍ਰਭਾਵ ਇਹ ਚੰਗਾ ਇਹ ਆ ਕਿ ਸੁਰਜੀਤ ਸਿੰਘ ਰਖੜਾ ਜਿਹੜੇ ਉਹ ਕੱਲ੍ਹ ਹੀ ਉਸ ਹਲਕੇ ਨੂੰ ਸੰਭਾਲਦੇ ਆ, ਕੋਈ ਐਡੀ ਉੱਥੇ ਵੱਡੀ ਫੁੱਟ ਨਹੀਂ ਹੈਗੀ ਅਕਾਲੀਆਂ ਦੀ ਆਪਸ ਦੇ ਵਿੱਚ। ਤਾਂ ਇਹਨਾਂ ਨੂੰ ਲੱਗਦਾ ਕਿ ਇਹ ਜਗ੍ਹਾ ਜਿਹੜੀ ਆਦਰਸ਼ ਹੋਏਗੀ। ਪਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਕਾਲੀ ਦਲ ਨੇ ਜਿਹੜੀ ਲਲਕਾਰ ਮਾਰੀ ਸੀ, ਕਿਤੇ ਨਾ ਕਿਤੇ ਕੋਈ ਰਿਹਾ ਹੋਵੇ, ਭਾਵੇਂ ਇਹਨਾਂ ਦੀ ਆਪਸੀ ਉੱਥੇ ਪਟਿਆਲੇ ਵਾਲੀ ਸ਼ਹਿਰੀ ਧੜੇਬੰਦੀ ਹੈ ਜਿਹੜੀ, ਉਹਨੂੰ ਮੱਦੇਨਜ਼ਰ ਰੱਖਿਆ ਹੋਵੇ, ਚਾਹੇ ਇਕੱਠ ਦੀ ਜਿਹੜੀ ਇੱਕ ਜਿੱਦਾਂ ਕਹਿ ਲਈਏ ਧੁੜਕੂ ਲੱਗਾ ਉਹਨੂੰ ਰੱਖਿਆ ਹੋਵੇ, ਪਰ ਕਿਤੇ ਨਾ ਕਿਤੇ ਕਹਾਂਗੇ ਕਿ ਅਕਾਲੀ ਜਿਹੜੇ ਆ ਕੈਪਟਨ ਦਾ ਮੁਕਾਬਲਾ ਕਰਨ ਦੇ ਮੁਕਾਬਲੇ 'ਚ ਜਦੋਂ ਆਏ ਤਾਂ ਕਿਤੇ ਨਾ ਕਿਤੇ ਥੋੜਾ ਜਿਹਾ ਹੁਣ ਬੈਕਫੁੱਟ ਤੇ ਜਾਂਦੇ ਦਿਖਦੇ ਆ ਇਹਨਾਂ ਨੂੰ। ਹੁਣ ਸ਼ਾਇਦ ਜਿੱਦਾਂ ਇੱਕ ਸ਼ਰਾਬੀ ਹੁੰਦਾ ਨਾ ਜੀ, ਰਾਤ ਨੂੰ ਤੇ ਉਹ ਲਲਕਾਰਾ ਮਾਰ ਲੈਂਦਾ, ਰਾਤ ਨੂੰ ਤੇ ਬਹੁਤ ਕੁਝ ਕਰ ਦਿੰਦਾ, ਕੋਠੇ ਤੇ ਚੜ੍ਹ ਕੇ ਵੰਗਾਰਦਾ, ਪਰ ਜਦੋਂ ਸਵੇਰ ਹੁੰਦੀ ਉਹਨੂੰ ਅਸਲ ਪਤਾ ਲੱਗਦਾ ਕਿ ਕਹਾਣੀ ਹੈ ਜਿਹੜੀ ਵਿਗੜ ਗਈ ਹੈ। ਹੁਣ ਲਲਕਾਰ ਤੇ ਵੱਜੀ ਆ, ਉਹਨਾਂ ਨੇ ਜਦੋਂ ਕਬੂਲ ਕੀਤਾ, ਕੈਪਟਨ ਸਾਹਿਬ ਤੇ ਕਹਿੰਦੇ ਕਿ ਮੈਂ ਲੱਡੂ ਵੀ ਦੇਵਾਂਗਾ, ਫੁੱਲਾਂ ਦੇ ਹਾਰ ਵੀ ਦੇਵਾਂਗਾ, ਤੁਹਾਨੂੰ ਇੱਥੇ ਇਕੱਲੇ ਨਹੀਂ ਪੈਣ ਦਿੰਦਾ ਕਿਉਂਕਿ ਰਾਜਿਆਂ ਦੀ ਰਵਾਇਤ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈ ਉਹਨਾਂ ਨੂੰ ਦੇਖੀਏ ਤਾਂ ਕਿਤੇ ਨਾ ਕਿਤੇ ਹੋਣ ਲੱਗਦਾ ਕਿ ਜਿਹੜੀ ਇਹ ਜਗ੍ਹਾ ਬਦਲੀ ਹੋਈ ਹੈ ਇਹ ਅਕਾਲੀ ਦਲ ਨੂੰ ਥੋੜਾ ਜਿਹਾ ਬੈਕਫੁੱਟ ਤੇ ਜ਼ਰੂਰ ਲਿਜਾਏਗੀ। ਜੀ ਜੀ ਜੀ, ਬਿਲਕੁਲ ਕੁਛ ਨਾ ਕੁਛ ਤੇ ਹੋਊਗਾ ਜੀ। ਅੱਗੇ ਅਸੀਂ ਗੱਲ ਕਰਦੇ ਹਾਂ HS ਫੂਲਕਾ, ਜੋ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ। ਉਹਨਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਟਾਈਟਲਰ ਨੂੰ ਕਲੀਨ ਚਿੱਟ ਦਿਵਾਉਣ ਕਰਕੇ ਉਹ ਮਾਫੀ ਮੰਗਣ। HS ਫੂਲਕਾ ਜੀ ਜਿਹੜੇ ਆ ਕੁਝ ਸਮੇਂ ਲਈ ਉਹ ਰਾਜਨੀਤੀ ਤੋਂ ਲਾਂਭੇ ਹੋ ਗਏ ਸੀ। ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ 84 ਵਾਲੇ ਜਿਹੜੇ ਕੇਸ ਆ ਉਹਨਾਂ ਦੇ ਧਿਆਨ ਕੇਂਦਰਿਤ ਕਰਨ ਲਈ ਕੁਝ ਸਮੇਂ ਤੱਕ ਬ੍ਰੇਕ ਲਾਊਂਗਾ ਸਰਗਰਮ ਰਾਜਨੀਤੀ ਤੋਂ। ਪਰ ਮੈਨੂੰ ਲੱਗਦਾ ਕਿ ਉਹ ਬ੍ਰੇਕ ਦਾ ਹੁਣ ਵੇਲਾ ਖਤਮ ਹੋ ਗਿਆ ਉਹਨਾਂ ਦੇ ਬ੍ਰੇਕ ਦਾ, ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮੁੜ ਮੈਦਾਨ 'ਚ ਉਤਾਰ ਦਿੱਤਾ, ਪਿੱਚ ਤੇ ਉਹਨਾਂ ਦੀ ਵਾਪਸੀ ਹੋ ਗਈ ਹੈ। ਤੇ ਇਸੇ ਕਰਕੇ ਹੀ ਉਹ ਅੱਜ ਅਕਾਲੀਆਂ ਦੇ ਜਿਹੜਾ ਕਾਫੀਆ ਉਹ ਕੱਸ ਰਹੇ ਆ, ਅਕਾਲੀਆਂ ਨੂੰ ਘੇਰਾਬੰਦੀ ਕਰ ਰਹੇ ਆ। ਪਿੱਛੇ ਜੇ ਉਹਨਾਂ ਨੇ ਰੈਲੀ ਵੀ ਕੀਤੀ ਸੀ, ਬਰਗਾੜੀ ਤੋਂ ਬਠਿੰਡੇ ਤੱਕ ਦਾ ਸਾਈਕਲ ਰੈਲੀ ਕਰਕੇ ਉਹਨਾਂ ਨੇ ਕਾਫੀ ਇੱਕ ਮੁੱਦਾ ਉਭਾਰਿਆ ਸੀ। ਇਹੀ ਮੁੱਦਾ ਸੀਗਾ 84 ਦਾ ਜਿਹੜਾ ਸਿੱਖ ਨਸਲਕੁਸ਼ੀ ਵਾਲਾ ਕਾਂਡ ਹੈ, ਉਸ ਮੁੱਦੇ ਤੇ ਅਕਾਲੀਆਂ ਨੂੰ ਘੇਰਨ ਦੀ ਇੱਕ ਰਣਨੀਤੀ ਹੈ ਆਮ ਆਦਮੀ ਪਾਰਟੀ ਦੀ, ਜਿਹਦੇ ਚ ਮੈਨੂੰ ਲੱਗਦਾ ਕਿ ਉਹ ਕਾਮਯਾਬ ਹੁੰਦੇ ਦਿਖਾਈ ਦਿੰਦੇ ਆ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਲਾਸਟ ਵਾਰੀ ਜਾਂ ਤੀਜੀ ਵਾਰੀ ਜਿਹੜੀ CBI ਨੇ ਕਲੀਨ ਚਿੱਟ ਦਿੱਤੀ ਹੈ ਟਾਈਟਲਰ ਨੂੰ, ਇਹਦੀ ਮਨਜ਼ੂਰੀ ਹੈ ਜਿਹੜੀ ਉਹ ਕੇਂਦਰ ਦੀ ਜਿਹੜੀ ਜਿਹਦੇ ਚ ਅਕਾਲੀ ਦਲ ਦੀ ਭਾਈਵਾਲੀ ਵੀ ਹੈ ਤੇ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਕੈਬਨਿਟ ਦੇ ਵਿੱਚ ਮੰਤਰੀ ਵੀ ਹੈ, ਕਿ ਉਸ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ 3 ਮਹੀਨੇ ਪਹਿਲਾਂ ਇਸ ਕਲੀਨ ਚਿੱਟ ਨੂੰ। ਇਹਦਾ ਮਤਲਬ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਉਹਦੀਆਂ ਨਜ਼ਰਾਂ ਦੇ ਵਿੱਚ ਦੀ ਇਹ ਕਲੀਨ ਚਿੱਟ ਲੰਘੀ ਹੈ। ਸੋ ਇਸ ਲਈ ਸੁਖਬੀਰ ਸਿੰਘ ਬਾਦਲ ਮਾਫੀ ਮੰਗਣ। ਦੂਸਰੇ ਹੋਰ ਵੀ ਤਰਕ ਨੇ ਇਸ ਮਾਮਲੇ ਤੇ। ਸੁਖਬੀਰ ਸਿੰਘ ਬਾਦਲ ਕਾਫੀ ਸਵਾਲਾਂ ਦੇ ਘੇਰੇ 'ਚ ਆਉਣਗੇ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਤੇ ਕਾਫੀ ਹਮਲੇ ਹੋਣਗੇ ਇਸ ਮਾਮਲੇ ਦੇ ਵਿੱਚ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਮੈਂ CBI ਨੂੰ 2 ਹੋਰ ਗਵਾਹਾਂ ਦੇ ਨਾਂ ਦੱਸੇ ਆ। ਤਾਂ ਉਹ ਵੀ ਇੱਕ ਸਵਾਲ ਉਠਾ ਰਹੇ ਆਮ ਆਦਮੀ ਪਾਰਟੀ ਵਾਲੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਗਵਾਹਾਂ ਦੇ ਨਾਂ ਦੱਸੇ? ਕਿਸ ਦੇ ਕਹਿਣ ਤੇ ਤੁਸੀਂ ਇਹ ਨਾਂ ਜਿਹੜੇ ਰੋਕ ਰੱਖੇ ਸੀ? ਕਿਉਂਕਿ ਜਦੋਂ ਨਾਂ ਲੇਟ ਆਏ
ਤਾਂ ਉਹਦੇ ਵਿੱਚੋਂ ਇੱਕ ਜਿਹੜਾ ਮੁੱਖ ਗਵਾਹ ਸੀ ਉਹਦੀ ਮੌਤ ਹੋ ਚੁੱਕੀ ਸੀ। ਸੋ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਆ, ਮੈਨੂੰ ਲੱਗਦਾ ਕਿ ਜੇਕਰ ਇਸੇ ਰਣਨੀਤੀ ਤੇ ਚੱਲੇ ਆਮ ਆਦਮੀ ਪਾਰਟੀ ਵਾਲੇ ਤਾਂ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਹੈ ਜਿਹੜਾ ਉਹ ਇਹਨਾਂ ਦੇ ਖੁੱਲ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਵਰਸਜ ਬਣ ਜਾਏਗਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ, ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਫੂਲਕਾ ਸਾਹਿਬ ਹੈ ਜਿਹੜੇ ਉਹ 84 ਪੀੜਤ ਵਾਲੇ ਕੇਸ ਹੈ ਜਿਹੜੇ ਲੜਦੇ ਆ, ਉਹਨਾਂ ਦੇ ਵਿੱਚ ਪੈਸੇ ਲੈਂਦੇ ਆ, ਫੀਸ ਲੈਂਦੇ ਆ ਤੇ ਉਹਨਾਂ ਨੇ ਕੋਈ ਕਾਮਯਾਬੀ ਵੀ ਨਹੀਂ ਦਵਾਈ। ਪਿਛਲੇ ਸਮੇਂ 'ਚ ਕਾਫੀ ਹਮਲੇ ਬੋਲੇ ਸੀਗੇ ਮਨਜੀਤ ਸਿੰਘ ਜੀਕੇ ਨੇ ਫੂਲਕਾ ਤੇ, ਤਾਂ ਉਸ ਹਮਲਿਆਂ ਦੇ ਜਵਾਬ ਦੇ ਸਿਲਸਿਲੇ ਦੇ ਵਿੱਚ ਇਹ ਹੁਣ ਰਣਨੀਤੀ ਇਹਨਾਂ ਨੇ ਅਖਤਿਆਰ ਕੀਤੀ ਹੈ। ਤਾਂ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਸੁਖਬੀਰ ਸਿੰਘ ਬਾਦਲ ਲਈ ਕਾਫੀ ਭਾਰੀ ਪਏਗੀ ਜੀ। ਤੇ ਅੱਗੇ ਆਪਾਂ ਜੀ ਗੱਲ ਕਰੀਏ ਨਸ਼ਿਆਂ ਦੀ। ਇੱਕ ਨਸ਼ਿਆਂ ਦਾ ਬਹੁਤ ਹੀ ਵੱਡਾ ਜਿਹੜਾ ਵਪਾਰੀ ਸੀਗੇ ਹੱਥਕੜੀਆਂ ਸਮੇਤ ਭੱਜ ਗਿਆ। ਇਹੀ ਬਦਕਿਸਮਤੀ ਹੈ ਜੀ ਪੰਜਾਬ ਦੀ ਕਿ ਪਹਿਲੀ ਗੱਲ ਤੇ ਫੜੇ ਨਹੀਂ ਜਾਂਦੇ, ਜੇ ਫੜੇ ਜਾਂਦੇ ਆ ਤਾਂ ਜੇਲ੍ਹਾਂ ਦੇ ਵਿੱਚੋਂ ਭੱਜ ਜਾਂਦੇ ਆ, ਜੇ ਭੱਜਦੇ ਨਹੀਂ ਤੇ ਜੇਲ੍ਹਾਂ ਦੇ ਵਿੱਚ ਹੀ ਉਹ ਪਿਸਤੌਲ ਚਲਾ ਲੈਂਦੇ ਆ। ਤੁਹਾਨੂੰ ਪਤਾ ਹੀ ਹੋਣਾ ਬਠਿੰਡਾ ਦੇ ਵਿੱਚ ਇਹਨਾਂ ਨੇ ਆਪਸ ਦੇ ਵਿੱਚ ਤੇ ਗੈਂਗਵਾਰ ਹੋ ਗਈ ਸੀ। ਸੋ ਮਾਹੌਲ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਸੋਂ ਬਾਹਰ ਵਾਲੀ ਗੱਲ ਆ। ਹੁਣ ਦੇਖੋ ਇੱਕ ਤਸਕਰ ਹੈ ਜਿਹੜਾ ਉਹਨੂੰ ਫੜਿਆ, ਪਹਿਲਾਂ ਮਿਹਨਤ ਦੇ ਨਾਲ ਪੁਲਿਸ ਨੇ ਫੜਿਆ ਹੋਏਗਾ, ਕੇਸ ਫਾਈਲ ਕੀਤਾ, ਪਰ ਉਹ ਜਦੋਂ ਭੱਜਿਆ ਤਾਂ 1 ਸੈਕਿੰਡ ਲਾਇਆ ਉਹਨੇ ਭੱਜਣ ਲੱਗਿਆ, ਨਾਲ ਹੱਥਕੜੀ ਵੀ ਜਿਹੜੀ ਸੀਗੀ ਉਹ ਵੀ 200-400 ਰੁਪਏ ਦੀ ਉਹ ਵੀ ਪੰਜਾਬ ਪੁਲਿਸ ਦੇ ਹੱਥੋਂ ਜਾਂਦੀ ਲੱਗੀ, ਮੁਜਰਮ ਤਾਂ ਜਾਈ ਗਿਆ। ਸੋ ਇਹ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਫੇਲੀਅਰ ਹੈ ਕਿ ਸੁੱਖਾ ਕਾਲਮਾ ਵਰਗਾ ਕਾਂਡ ਵਾਪਰਿਆ, ਉਹ ਪੇਸ਼ੀ ਤੇ ਲਗਾਏ ਸੀਗੇ ਔਰ ਬੜੀ ਵੱਡੀ ਫੇਲੀਅਰ ਪੁਲਿਸ ਦੇ ਮੱਥੇ ਲੱਗੀ ਸੀ ਕਿ 15-16 ਪੁਲਿਸ ਕਰਮਚਾਰੀਆਂ ਦੇ ਵਿੱਚ ਆ ਕੇ ਉਹਦੇ ਵਿਰੋਧੀ ਗੈਂਗਸਟਰ ਸੀਗੇ ਉਹਨੂੰ ਮਾਰ ਕੇ ਚਲੇ ਗਏ, ਭੰਗੜਾ ਪਾ ਕੇ ਉੱਥੇ ਸ਼ਰਾਬ ਪੀ ਕੇ ਗਏ। ਤੋ ਦੂਸਰੇ ਫਿਰ ਅਸੀਂ ਜੇ ਲਾਈਏ ਕਿ ਉਸ ਤੋਂ 2 ਦਿਨ ਪਹਿਲਾਂ ਇੱਕ ਗੈਂਗਸਟਰ ਸੀਗਾ ਜਿਹੜਾ ਕੋਟਕਪੂਰੇ ਤੋਂ ਹੱਥਕੜੀਆਂ ਲੈ ਕੇ ਏਦਾਂ ਹੀ ਭੱਜਿਆ ਸੀ। ਉਸ ਤੋਂ ਪਹਿਲਾਂ ਰਾਜਪੁਰੇ ਤੋਂ ਇੱਕ ਅਬੋਹਰ ਦਾ ਸਾਡੇ ਇਸ ਇਲਾਕੇ ਦਾ ਗੈਂਗਸਟਰ ਸੀ, ਉਹ ਭੱਜਿਆ ਸੀ ਢਾਬੇ ਤੋਂ। ਯਾਨੀ ਕੋਈ ਸਬਕ ਨਹੀਂ ਲਿਆ ਜਾ ਰਿਹਾ। ਤੇ ਹੁਣ ਆ ਜਿਹੜੀ ਤਾਜ਼ਾ ਘਟਨਾ ਹੈ ਇਹ ਵੀ ਮੋਗਾ ਜੇਲ੍ਹ ਦੇ ਵਿੱਚੋਂ ਹੀ ਗਿਆ ਗੈਂਗਸਟਰ ਨਸ਼ਾ ਤਸਕਰ ਪੇਸ਼ੀ ਤੇ। ਰਸਤੇ ਦੇ ਵਿੱਚ ਜਦੋਂ ਉਹਨੂੰ ਬੱਸ ਤੇ ਤਰੂ ਲਿਜਾਇਆ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਉਹਦੇ ਕਿਤੇ ਸਾਥੀ ਖੜੇ, ਕਾਰ ਲੈ ਕੇ ਆਏ, ਉਹਨਾਂ ਨੇ ਪੇਸ਼ਕਸ਼ ਕੀਤੀ ਕਿ ਕਿੱਧਰ ਬੱਸਾਂ 'ਚ ਧੱਕੇ ਖਾਓਗੇ। ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਵੀ ਵਿੱਚ ਬੈਠੋ ਤੇ ਇਹਨੂੰ ਵੀ ਬਿਠਾਓ, ਆਪਾਂ ਤਰੀਕ ਪੇਸ਼ੀ ਭੁਗਤਾ ਕੇ ਤੁਹਾਨੂੰ ਇੱਥੇ ਹੀ ਲਾ ਦਿਆਂਗੇ। ਤੇ ਰਸਤੇ ਦੇ ਵਿੱਚ ਉਹਨਾਂ ਦੀ ਜਿੱਦਾਂ ਪਲੈਨਿੰਗ ਸੀਗੀ, ਸੀਟੀ ਰਲੀ ਹੋਈ ਸੀ, ਉਹਨਾਂ ਨੇ ਬਹਾਨਾ ਬਣਾ ਕੇ ਕਾਰ ਰੁਕਵਾਈ ਇੱਕ ਢਾਬੇ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਧੱਕਾ ਮਾਰਿਆ ਤੇ ਆਪਦੀ ਕਾਰ ਲੈ ਕੇ ਹੱਥਕੜੀਆਂ ਲੈ ਕੇ ਤੇ ਸਾਥੀ ਨੂੰ ਲੈ ਕੇ ਫਰਾਰ ਹੋ ਗਏ। ਪੁਲਿਸ ਹੱਥ ਮਲਦੀ ਰਹਿ ਗਈ। ਸੋ ਇਹ ਪੰਜਾਬ ਪੁਲਿਸ ਨੂੰ ਹਾਲੇ ਤੱਕ ਇਸ ਚੀਜ਼ ਦੀ ਜਿਹੜੀ ਉਹ ਸਮਝ ਹੀ ਨਹੀਂ ਪੈ ਰਹੀ ਕਿ ਅਸੀਂ ਇਹ ਲਾਲਚ ਤੱਕਦੇ ਹਾਂ, ਜਿਹੜਾ ਲਾਹਾ ਤੱਕਦੇ ਹਾਂ ਅਸੀਂ ਜਿਹੜੀਆਂ ਨਿੱਜੀ ਕਾਰਾਂ ਦੀ ਵਰਤੋਂ ਦਾ, ਤਾਂ ਉਹ ਸਾਨੂੰ ਬਹੁਤ ਮਹਿੰਗਾ ਪੈ ਰਿਹਾ। ਹੁਣ ਜਿਹੜੇ 2 ਮੁਲਾਜ਼ਮ ਲੈ ਕੇ ਗਏ ਸੀ ਉਹ ਮੁਲਜ਼ਮ ਦੀ ਜਗ੍ਹਾ ਤੇ ਅੰਦਰ ਚਲੇ ਜਾਣਗੇ। ਉਹ ਦੋਵੇਂ ਨਾਲ ਦੀ ਨਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਏਗਾ। ਨਾਲ ਦੀ ਨਾਲ ਉਹ ਜਿਹੜੀ ਹੱਥਕੜੀ ਉਹ ਲੈ ਕੇ ਗਿਆ ਉਹਦੇ ਬਦਲੇ 'ਚ ਇੱਕ ਹੱਥਕੜੀ ਇਹਨਾਂ ਨੂੰ ਪਹਿਨਾ ਕੇ ਅੰਦਰ ਕਰ ਦਿੱਤਾ ਜਾਵੇਗਾ। ਪਰ ਫਿਰ ਵੀ ਪੁਲਿਸ ਇਹੋ ਜਿਹੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੀ, ਕਿਉਂਕਿ ਪੰਜਾਬ ਪੁਲਿਸ ਦੇ ਕੋਲ ਇੱਕ ਤੇ ਪ੍ਰਾਪਤ ਮਸ਼ੀਨਰੀ ਨਹੀਂ ਹੈ ਪੇਸ਼ੀਆਂ ਭੁਗਤਾਉਣ ਲਈ। ਟੁੱਟੇ ਫੁੱਟੇ ਉਹ ਜਿਹੜੇ ਜੀਪ ਕਟਾਰੇ ਹੈਗੇ ਆ ਉਹਨਾਂ ਨੂੰ ਵੀ ਜਗਦੀਸ਼ ਭੋਲਾ ਜਾਂ ਜਿਹੜੇ ਵੱਡੇ ਇਹੋ ਜਿਹੇ ਕੇਸ ਹੈ ਉਹਨਾਂ ਦੇ ਵਿੱਚ ਉਹ ਜਿਹੜੇ ਵਾਹਨ ਹੈ ਉਹ ਵਰਤੇ ਜਾਂਦੇ ਆ, ਤੇ ਜਿਹੜੇ ਆਮ ਜਿਹੜੇ ਛੋਟੇ ਆ ਜਾਂਦੇ ਆ ਤਸਕਰ ਜਾਂ ਗੈਂਗਸਟਰ ਉਹਨਾਂ ਨੂੰ ਬੱਸਾਂ ਦੇ ਰਾਹੀਂ ਇਹਨਾਂ ਨੂੰ ਸਫ਼ਰ ਕਰਾਇਆ ਜਾਂਦਾ ਜਦੋਂ ਇੱਕ ਅਦਾਲਤ ਤੋਂ ਦੂਜੀ ਅਦਾਲਤ ਤੱਕ ਲਿਜਾਇਆ ਜਾਂਦਾ। ਸੋ ਇੱਕ ਮਸ਼ੀਨਰੀ ਦੀ ਘਾਟ ਔਰ ਦੂਸਰਾ ਹੈ ਲੋਭ। ਤੇ ਜਦੋਂ ਪੰਜਾਬ ਪੁਲਿਸ ਵਾਲੇ ਜਿਹੜੇ ਉਹ ਪੁਲਿਸ ਲਾਈਨ ਦੇ ਵਿੱਚੋਂ ਆਉਂਦੇ ਪੇਸ਼ੀਆਂ ਭੁਗਤਾਉਣ, ਉਹਨਾਂ ਦੀ ਇੱਕ ਮਨ ਨੂੰ ਹੁੰਦਾ ਕਿ ਇਹਨਾਂ ਤੋਂ ਕੈਦੀਆਂ ਤੋਂ ਕੁਛ ਨਾ ਕੁਛ ਖਾ ਪੀ ਲਈਏ, ਉੱਥੇ ਤਾਂ ਕੁਛ ਬਣਦਾ ਨਹੀਂ, ਥਾਣੇ 'ਚ ਤਾਂ ਰੁਪਈਏ ਬਣ ਜਾਂਦੇ। ਉਹ ਜਿਹੜਾ ਲੋਭ ਲਾਲਚ ਹੈ ਉਹ ਫਿਰ ਮੁਰਗੇ ਦੀ ਟੰਗ ਵਾਲਾ ਉਹ ਇਹਨਾਂ ਦੀ ਟੰਗ ਉਹਦੇ 'ਚ ਸੁਹਾਗੇ 'ਚ ਫਸਾ ਕੇ ਰੱਖ ਦਿੰਦਾ ਹੈ। ਬਿਲਕੁਲ ਜੀ, ਇਹਨਾਂ ਦਾ ਫਾਇਦਾ ਹੁੰਦਾ ਪਰ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ ਇਹਨਾਂ ਗੱਲਾਂ ਨਾਲ। ਅੱਗੇ ਆਪਾਂ ਕੱਲ੍ਹ ਗੱਲ ਕੀਤੀ ਸੀ ਬਾਪੂ ਸੂਰਤ ਸਿੰਘ ਖਾਲਸਾ ਦੀ, ਉਹਨਾਂ ਨੇ ਹੁਣ ਪਾਣੀ ਪੀਣ ਤੋਂ ਵੀ ਨਾ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜੀ ਉਹਨਾਂ ਦਾ ਪ੍ਰਤੀਕਰਮ ਆਇਆ। ਕੱਲ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਆਖਰੀ ਚਾਲ ਚੱਲ ਦਿੱਤੀ ਹੈ। ਕੱਲ ਉਹਨਾਂ ਦੇ ਬੇਟੇ ਨੇ ਵੀ ਕਿਹਾ ਸੀਗਾ ਕਿ ਵੀਡੀਓ ਜਿਹੜੀ PGI 'ਚ ਸ਼ੂਟ ਕੀਤੀ ਗਈ ਸਕਦੀ ਹੈ ਕਿ ਇਹਦੇ ਤੋਂ ਇਨਕਾਰ ਨਹੀਂ ਕੀਤਾ। ਸੂਰਤ ਸਿੰਘ ਖਾਲਸਾ ਹੋਰਾਂ ਨੇ ਵੀ ਜਿਸ ਤਰ੍ਹਾਂ ਕਿਹਾ ਕਿ ਇਹ ਵੀਡੀਓ ਹੈ ਜਿਹੜੀ ਇਹ ਆਖਰੀ ਚਾਲ ਹੈ ਸਰਕਾਰ ਦੀ, ਤੇ ਉਹ ਇਸ ਚਾਲ ਦਾ ਜਵਾਬ ਆਪਣੀ ਅਰਥੀ ਨਾਲ ਦੇਣਗੇ। ਯਾਨੀ ਉਹਨਾਂ ਨੇ ਕੱਲ ਇਹ ਕਹਿ ਦਿੱਤਾ ਕਿ ਮੈਂ ਪਾਣੀ ਵੀ ਨਹੀਂ ਪੀਵਾਂਗਾ ਤੇ ਹੁਣ ਮੇਰੀ ਮੌਤ ਹੀ ਇਸ ਦਾ ਜਵਾਬ ਹੋਏਗੀ। ਇਸ ਮਾਮਲੇ ਦੇ ਵਿੱਚ ਹੁਣ ਕਾਫੀ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਬਹਿਸ ਛਿੜ ਗਈ ਹੈ। 2 ਤਬਕਿਆਂ 'ਚ ਵੰਡਿਆ ਗਿਆ ਸੋਸ਼ਲ ਮੀਡੀਆ ਵੀ ਜਾਂ ਹੇਠਲੇ ਜਿਹੜਾ ਸਾਡਾ ਸਮਾਜ ਆ ਉਹਦੇ ਵਿੱਚ ਵੀ ਚਰਚਾ ਜਿਹੜੀ 2 ਧੜਿਆਂ 'ਚ ਹੋ ਰਹੀ ਹੈ। ਕੋਈ ਉਹ ਸਹੀ ਗਿਣ ਰਿਹਾ ਉਹਨਾਂ ਨੂੰ, ਕੋਈ ਗਲਤ ਕਹਿ ਰਿਹਾ। ਸੋ ਜਿਹੜੀ ਚੀਜ਼ ਕਰਨੀ ਲੋਚਦੀ ਸੀਗੀ ਸਰਕਾਰੀ ਮਸ਼ੀਨਰੀ, ਮੈਨੂੰ ਲੱਗਦਾ ਕਿ ਉਹ ਹੋ ਗਈ, ਚਾਹੇ ਉਹ ਕੀਤੀ ਗਈ ਹੈ।
ਪਰ ਕਿਤੇ ਨਾ ਕਿਤੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਪਿਛਲੇ ਸਮੇਂ 'ਚ ਸਾਹਮਣੇ ਆਈਆਂ ਸੀ, ਜਿੱਦਾਂ DGP ਨੇ ਆ ਕੇ ਸ਼ਰੇਆਮ ਕਿਹਾ ਸੀ ਕਿ ਤੂੰ ਸਾਡੀ ਗੱਲ ਮੰਨ ਲਾ। ਇਹਨਾਂ ਨੇ ਆਪ ਹੀ ਉਦੋਂ ਸੂਰ ਸਿੰਘ ਖਾਲਸਾ ਹੋਰਾਂ ਨੇ ਕਿਹਾ ਸੀ ਕਿ DGP ਨੇ ਖੁਦ ਮੈਨੂੰ ਆ ਕੇ ਕਿਹਾ ਕਿ ਜਾਂ ਤਾਂ ਸਾਡੀ ਗੱਲ ਮੰਨ ਲਾ ਜਾਂ ਤੇਰਾ ਹਾਲ ਐਸਾ ਕਰ ਦਿਆਂਗੇ ਕਿ ਤੈਨੂੰ ਲੋਕ ਜੁੱਤੀਆਂ ਮਾਰਨਗੇ। ਸੋ ਉਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਹਮਣੇ ਆ ਰਹੀਆਂ, ਔਰ ਇਸ ਲੜਾਈ ਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਆਖਰੀ ਦਰਵਾਜ਼ਾ ਖੁੱਲ ਗਿਆ। ਸੋ ਜੇਕਰ ਉਹਨਾਂ ਨੇ ਪਾਣੀ ਵੀ ਤਿਆਰ ਕਰ ਦਿੱਤਾ ਤਾਂ ਇਹਦਾ ਮਤਲਬ ਹੈ ਕਿ ਇਹ ਹੁਣ ਜਿਹੜਾ ਉਹਨਾਂ ਦਾ ਸਿਹਤ ਵਾਲਾ ਜਿਹੜਾ ਨਿਗਾਰ ਹੈ ਪਹਿਲਾਂ ਹੀ ਬਹੁਤ ਜ਼ਿਆਦਾ, ਉਹ ਹੋਰ ਵੀ ਆ ਜਾਏਗਾ। ਸੋ ਇਸ ਲੜਾਈ ਨੂੰ ਜੇ ਦੇਖੀਏ ਜਿਹੜੀ ਚੱਲ ਰਹੀ ਹੈ ਤਾਂ ਉਹ ਹੁਣ ਇੱਕ ਵੀਡੀਓ ਨੇ ਉਹਦਾ ਬਿਲਕੁਲ ਹੀ ਪਾਸਾ ਪਲਟ ਦਿੱਤਾ। ਇੱਕ ਤੇ ਥੋੜਾ ਜਿਹਾ ਢਾਹ ਲੱਗੀ ਹੈ ਤੇ ਦੂਸਰੇ ਪਾਸੇ ਜੇ ਸੂਰ ਸਿੰਘ ਖਾਲਸਾ ਉਹ ਸਗੋਂ ਹੁਣ ਦ੍ਰਿੜ ਹੋ ਕੇ ਇਸ ਚੀਜ਼ ਨੂੰ ਸਾਬਤ ਕਰਨਗੇ। ਯਾਨੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਰਕਾਰ ਨੇ ਸਮੇਂ ਤੋਂ ਪਹਿਲਾਂ ਆਪਣੀ ਚਾਲ ਚੱਲ ਦਿੱਤੀ, ਜਿਨ੍ਹਾਂ ਨੇ ਵੀ ਉਸ ਚੀਜ਼ ਨੂੰ ਪਲਾਨ ਕੀਤਾ, ਤੇ ਦੂਸਰੇ ਪਾਸੇ ਜਿਹੜੀ ਉਸ ਚੀਜ਼ ਨੂੰ ਨਕਾਰਨ ਲਈ ਜਿਹੜੀ ਇੱਕ ਹੁਣ ਇਹਨਾਂ ਨੇ ਲੜਾਈ ਵਿੱਢਣੀ ਹੈ, ਉਹ ਸ਼ਾਇਦ ਲੜਾਈ ਫੈਸਲਾ ਕੁਨ ਹੋਏਗੀ। ਜੀ ਬਿਲਕੁਲ, ਸਰਕਾਰ ਦੀ ਪਿਕਚਰ ਵੀ ਸਾਹਮਣੇ ਆ ਗਈ ਆ ਤੇ ਪਰ ਕਈ ਵਾਰੀ ਇਹਨਾਂ ਨੂੰ ਪੁੱਠੀਆਂ ਹੀ ਪੈਂਦੀਆਂ। ਅਖੀਰ ਦੇ ਵਿੱਚ ਮੈਂ ਗੱਲ ਕਰਦੀ ਹਾਂ ਜੀ, ਬਾਦਲ ਵੱਲੋਂ 6ਵੇਂ ਤਨਖਾਹ ਕਮਿਸ਼ਨ ਦਾ ਐਲਾਨ ਹੋਇਆ। ਹਾਂਜੀ, ਬਹੁਤ ਲੰਮੇ ਸਮੇਂ ਤੋਂ ਕਰਮਚਾਰੀਆਂ ਦੀ ਮੰਗ ਸੀ, ਇਹ ਲਟਕਦੀ ਆ ਰਹੀ ਸੀ, ਸਰਕਾਰ ਬਚਦੀ ਆ ਰਹੀ ਸੀ ਕਮਿਸ਼ਨ ਦੇ ਗਠਨ ਲਈ। ਪਰ ਅਖੀਰ ਜਦੋਂ 2017 ਵਾਲਾ ਜਿਹੜਾ ਟਿੱਲਾ ਸੀਗਾ ਨੇੜੇ ਆਉਂਦਾ ਦਿਖਿਆ ਤਾਂ ਫਿਰ ਇਹਨਾਂ ਨੇ ਇਹ ਵੀ ਪਤਾ ਖੋਲ ਦਿੱਤਾ। ਇਹਦੇ ਵਿੱਚ ਬਹੁਤ ਕਰਮਚਾਰੀਆਂ ਨੂੰ ਔਰ ਬਹੁਤ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ, ਕਿਉਂਕਿ 6% ਮਹਿੰਗਾਈ DA ਜਿਹੜਾ ਉਹ ਵੀ ਇਹਨਾਂ ਨੇ ਕਹਿ ਦਿੱਤਾ ਕਿ ਜਨਵਰੀ 2016 ਤੱਕ ਉਹ ਵੀ ਅਦਾ ਕਰ ਦਿਆਂਗੇ। ਸੋ ਇਹ ਚੀਜ਼ਾਂ ਜਿਹੜੀਆਂ ਮੁਲਾਜ਼ਮਾਂ ਦੇ ਹੱਕ 'ਚ ਸ਼ਾਇਦ ਇਸ ਕਰਕੇ ਹੁਣ ਦਿੱਤੀਆਂ ਜਾ ਰਹੀਆਂ ਕਿ ਕੱਲ੍ਹ ਨੂੰ ਜਿਹੜੀ ਮੁਲਾਜ਼ਮ ਬਰਾਦਰੀ ਹੈ ਉਹ ਸਾਡੇ ਹੱਕ 'ਚ ਭੁਗਤ ਕੇ ਸਾਨੂੰ ਕਾਮਯਾਬ ਕਰੇ, ਫਿਰ ਉਹ 25 ਸਾਲ ਵਾਲਾ ਜਿਹੜਾ ਸੁਪਨਾ ਹੈ ਉਹ ਸਾਕਾਰ ਕਰੇ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤੇ ਇੱਕ ਮੁਲਾਜ਼ਮਾਂ ਲਈ, ਸਰਕਾਰੀ ਮੁਲਾਜ਼ਮ ਹੈ ਜਿਹੜੇ ਸਰਕਾਰੀ ਕਰਮਚਾਰੀ ਹੈ, ਚਾਹੇ ਛੋਟੇ ਚਾਹੇ ਵੱਡੇ, ਉਹਨਾਂ ਲਈ ਇੱਕ ਖੁਸ਼ਖਬਰੀ ਹੈ, ਚਾਹੇ ਆਈ ਹੈ ਚੋਣਾਂ ਕਰਕੇ ਹੀ ਹੈ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਸਰੋਤੇ ਸਨ ਮਿੰਟੂ ਗੁਰਸਰੀਆ ਜੋ ਬਲਤੇਜ ਪੰਨੂ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।